ਸੋ ਇਹ ਤਾਂ ਪੀਡੀ ਵਾਲੇ ਮਾਮਲੇ ਦੇ ਵਿੱਚ ਜਿਹੜੀਆਂ ਚੇਂਜਿਸ ਆ, ਨਵੀਆਂ ਇੰਸਟਰਕਸ਼ਨਸ ਆ, ਉਸ ਨੂੰ ਲੈ ਕੇ ਆ। EB5 ਦੀ ਜਿਹੜੀ ਇਨਵੈਸਟਮੈਂਟ ਵਾਲੀ ਹੈਗਾ ਆ ਵੀਜ਼ਾ, ਉਹਦੇ ਥਰੂ ਗ੍ਰੀਨ ਕਾਰਡ ਵਾਲਾ, ਉਹਨੂੰ ਲੈ ਕੇ ਵੀ ਜਿਹੜਾ ਕੁਛ ਨਵੀਂ ਗਾਈਡੈਂਸ ਆਈ ਆ, ਉਹਦੇ ਵਿੱਚ ਕੁਛ ਚੇਂਜਿਸ ਆਏ ਆ ਜੀ। ਜਿਹੜਾ EB5 ਵਾਲਾ ਹੁੰਦਾ, ਉਹੀ ਜਿਹੜਾ 8 ਲੱਖ ਜਾਂ ਮਿਲੀਅਨ 50,000 ਵਾਲਾ ਜਿਹੜਾ ਕੇਸ ਹੁੰਦਾ, ਤੇ ਇਨਵੈਸਟਮੈਂਟ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ। ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਆ, ਲੀਗਲ ਪੈਸਾ ਆਉਣਾ ਚਾਹੀਦਾ, ਤੇ ਬਿਜ਼ਨਸ ਇਦਾਂ ਦਾ ਖੋਲਣਾ ਜਿਹਦੇ ਵਿੱਚ 10 ਨੌਕਰੀਆਂ ਜਿਹੜੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ। ਸੋ ਇਹਦੇ ਵਿੱਚ ਪਹਿਲਾ ਗ੍ਰੀਨ ਕਾਰਡ ਜਿਹੜਾ ਤੁਹਾਨੂੰ ਮਿਲਦਾ 2 ਸਾਲ ਦਾ ਮਿਲਦਾ ਹੁੰਦਾ, ਕੰਡੀਸ਼ਨਲ, ਜਿੱਦਾਂ ਵਿਆਹ ਦੇ ਬੇਸ ਤੇ ਮਿਲਦਾ। ਤੇ ਇਹ 2 ਸਾਲਾਂ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟ ਪੂਰੀ ਕਰਨੀ ਹੁੰਦੀ ਆ ਤੇ ਜੌਬ ਕ੍ਰੀਏਟ ਕਰਨੀਆਂ ਹੁੰਦੀਆਂ। ਤੇ ਇਹਦੀ ਜਿਹੜੀ ਹੁਣ ਗੱਲਬਾਤ ਜਿਹੜੀ ਇਹਨਾਂ ਨੇ ਕਲੀਅਰ ਕੀਤੀ, ਉਹ ਇਹ ਕੀਤੀ ਹੈ ਕਿ ਜਿਹੜੀ ਇਨਵੈਸਟਮੈਂਟ ਆ ਉਹਦੇ ਜਿਹੜੇ 2 ਸਾਲ ਕਦੋਂ ਤੋਂ ਸ਼ੁਰੂ ਕਰਨੇ ਆ। ਸੋ ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਤੋਂ ਫਾਈਲ ਕਰਦੇ ਆ, ਜਦੋਂ ਤੋਂ ਤੁਸੀਂ ਪੈਸੇ ਆਪਣੇ ਇਨਵੈਸਟ ਕਰਨੇ ਸ਼ੁਰੂ ਕਰਤੇ, ਭਾਵੇਂ ਤੁਸੀਂ 526 ਜਿਹੜੀ ਪਟੀਸ਼ਨ ਮੇਨ ਹੁੰਦੀ ਹੈ ਫਾਈਲ ਕੀਤੀ ਹੈ, ਭਾਵੇਂ ਨਹੀਂ ਕੀਤੀ ਹੈ, ਤੁਹਾਡੀ 2 ਸਾਲ ਦੀ ਜਿਹੜੀ ਰਿਕੁਆਇਰਮੈਂਟ ਆ ਉਦੋਂ ਤੋਂ ਸ਼ੁਰੂ ਹੋ ਸਕਦੀ ਹੈ, ਜਦੋਂ ਤੋਂ ਤੁਸੀਂ ਪੈਸਾ ਖਰਚਣਾ ਸ਼ੁਰੂ ਕਰਤਾ, ਇਨਵੈਸਟ ਕਰਤਾ ਪੂਰਾ। ਠੀਕ ਹੈ। ਤੇ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਤੁਸੀਂ ਪਟੀਸ਼ਨ ਦੇ ਫਾਈਲ ਪੈਂਡਿੰਗ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਖਾਨਾ ਪੂਰਤੀ ਪੂਰੀ ਕਰ ਸਕਦੇ ਆ। ਪਰ ਸਾਡੀ ਰეკਮੈਂਡੇਸ਼ਨ ਇਹੀ ਹੈ ਕਿ ਜਦ ਤੱਕ ਤੁਹਾਡੀ ਪਟੀਸ਼ਨ ਅਪਰੂਵ ਨਹੀਂ ਹੁੰਦੀ, ਤੁਹਾਡਾ ਪੈਸਾ ਵਿੱਚ ਹੀ ਰਹਿਣਾ ਚਾਹੀਦਾ। ਤੇ ਤੁਹਾਡਾ ਇਰਾਦਾ ਇਹ ਹੋਣਾ ਚਾਹੀਦਾ ਕਿ ਇਹ ਪੈਸਾ ਤੁਸੀਂ ਬਿਜ਼ਨਸ ਇਨਵੈਸਟ ਕਰਨਾ ਪੱਕੇ ਤੌਰ ਤੇ, ਐਟ ਰਿਸਕ ਹੋਣਾ ਚਾਹੀਦਾ, ਤੇ ਪੈਸਾ ਜ਼ੀਰੋ ਵੀ ਹੋ ਸਕਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਹੋ ਕਿ ਮੈਂ 1 ਮਿਲੀਅਨ ਦੀ ਜ਼ਮੀਨ ਲੈ ਲਈ, ਉਹਨੂੰ ਉਹ ਕਹਿੰਦੇ ਕਿ ਪੈਸਾ ਐਟ ਰਿਸਕ ਨਹੀਂ ਹੈਗਾ, ਪੈਸਾ ਤੁਹਾਡਾ ਕਮਰਸ਼ੀਅਲ ਸੈਂਸ ਦੇ ਵਿੱਚ ਐਟ ਰਿਸਕ ਹੋਣਾ ਚਾਹੀਦਾ। ਸੋ ਇਹਦੀ ਥੋੜੀ ਜਿਹੀ ਉਹਨਾਂ ਨੇ ਜਿਹੜਾ 2 ਈਅਰ ਫਾਈਲਿੰਗ ਵਿੰਡੋ ਆ, ਉਹਦੀ ਕਲੈਰੀਫਿਕੇਸ਼ਨ ਇਹਨਾਂ ਨੇ ਜਿਹੜੀ ਦਿੱਤੀ ਹੈ। ਸੋ ਇਹ ਤਾਂ ਪੀਡੀ ਵਾਲੇ ਮਾਮਲੇ ਦੇ ਵਿੱਚ ਜਿਹੜੀਆਂ ਚੇਂਜਿਸ ਆ, ਨਵੀਆਂ ਇੰਸਟਰਕਸ਼ਨਸ ਆ, ਉਸ ਨੂੰ ਲੈ ਕੇ ਆ। EB5 ਦੀ ਜਿਹੜੀ ਇਨਵੈਸਟਮੈਂਟ ਵਾਲੀ ਹੈਗਾ ਆ ਵੀਜ਼ਾ, ਉਹਦੇ ਥਰੂ ਗ੍ਰੀਨ ਕਾਰਡ ਵਾਲਾ, ਉਹਨੂੰ ਲੈ ਕੇ ਵੀ ਜਿਹੜਾ ਕੁਛ ਨਵੀਂ ਗਾਈਡੈਂਸ ਆਈ ਆ, ਉਹਦੇ ਵਿੱਚ ਕੁਛ ਚੇਂਜਿਸ ਆਏ ਆ ਜੀ। ਜਿਹੜਾ EB5 ਵਾਲਾ ਹੁੰਦਾ, ਉਹੀ ਜਿਹੜਾ 8 ਲੱਖ ਜਾਂ ਮਿਲੀਅਨ 50,000 ਵਾਲਾ ਜਿਹੜਾ ਕੇਸ ਹੁੰਦਾ, ਤੇ ਇਨਵੈਸਟਮੈਂਟ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ। ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਆ, ਲੀਗਲ ਪੈਸਾ ਆਉਣਾ ਚਾਹੀਦਾ, ਤੇ ਬਿਜ਼ਨਸ ਇਦਾਂ ਦਾ ਖੋਲਣਾ ਜਿਹਦੇ ਵਿੱਚ 10 ਨੌਕਰੀਆਂ ਜਿਹੜੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ। ਸੋ ਇਹਦੇ ਵਿੱਚ ਪਹਿਲਾ ਗ੍ਰੀਨ ਕਾਰਡ ਜਿਹੜਾ ਤੁਹਾਨੂੰ ਮਿਲਦਾ 2 ਸਾਲ ਦਾ ਮਿਲਦਾ ਹੁੰਦਾ, ਕੰਡੀਸ਼ਨਲ, ਜਿੱਦਾਂ ਵਿਆਹ ਦੇ ਬੇਸ ਤੇ ਮਿਲਦਾ। ਤੇ ਇਹ 2 ਸਾਲਾਂ ਦੇ ਵਿੱਚ ਤੁਸੀਂ ਆਪਣੀ ਇਨਵੈਸਟਮੈਂਟ ਪੂਰੀ ਕਰਨੀ ਹੁੰਦੀ ਆ ਤੇ ਜੌਬ ਕ੍ਰੀਏਟ ਕਰਨੀਆਂ ਹੁੰਦੀਆਂ। ਤੇ ਇਹਦੀ ਜਿਹੜੀ ਹੁਣ ਗੱਲਬਾਤ ਜਿਹੜੀ ਇਹਨਾਂ ਨੇ ਕਲੀਅਰ ਕੀਤੀ, ਉਹ ਇਹ ਕੀਤੀ ਹੈ ਕਿ ਜਿਹੜੀ ਇਨਵੈਸਟਮੈਂਟ ਆ ਉਹਦੇ ਜਿਹੜੇ 2 ਸਾਲ ਕਦੋਂ ਤੋਂ ਸ਼ੁਰੂ ਕਰਨੇ ਆ। ਸੋ ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਤੁਸੀਂ ਜਦੋਂ ਤੋਂ ਫਾਈਲ ਕਰਦੇ ਆ, ਜਦੋਂ ਤੋਂ ਤੁਸੀਂ ਪੈਸੇ ਆਪਣੇ ਇਨਵੈਸਟ ਕਰਨੇ ਸ਼ੁਰੂ ਕਰਤੇ, ਭਾਵੇਂ ਤੁਸੀਂ 526 ਜਿਹੜੀ ਪਟੀਸ਼ਨ ਮੇਨ ਹੁੰਦੀ ਹੈ ਫਾਈਲ ਕੀਤੀ ਹੈ, ਭਾਵੇਂ ਨਹੀਂ ਕੀਤੀ ਹੈ, ਤੁਹਾਡੀ 2 ਸਾਲ ਦੀ ਜਿਹੜੀ ਰਿਕੁਆਇਰਮੈਂਟ ਆ ਉਦੋਂ ਤੋਂ ਸ਼ੁਰੂ ਹੋ ਸਕਦੀ ਹੈ, ਜਦੋਂ ਤੋਂ ਤੁਸੀਂ ਪੈਸਾ ਖਰਚਣਾ ਸ਼ੁਰੂ ਕਰਤਾ, ਇਨਵੈਸਟ ਕਰਤਾ ਪੂਰਾ। ਠੀਕ ਹੈ। ਤੇ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਤੁਸੀਂ ਪਟੀਸ਼ਨ ਦੇ ਫਾਈਲ ਪੈਂਡਿੰਗ ਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਖਾਨਾ ਪੂਰਤੀ ਪੂਰੀ ਕਰ ਸਕਦੇ ਆ। ਪਰ ਸਾਡੀ ਰეკਮੈਂਡੇਸ਼ਨ ਇਹੀ ਹੈ ਕਿ ਜਦ ਤੱਕ ਤੁਹਾਡੀ ਪਟੀਸ਼ਨ ਅਪਰੂਵ ਨਹੀਂ ਹੁੰਦੀ, ਤੁਹਾਡਾ ਪੈਸਾ ਵਿੱਚ ਹੀ ਰਹਿਣਾ ਚਾਹੀਦਾ, ਤੇ ਤੁਹਾਡਾ ਇਰਾਦਾ ਇਹ ਹੋਣਾ ਚਾਹੀਦਾ ਕਿ ਇਹ ਪੈਸਾ ਤੁਸੀਂ ਬਿਜ਼ਨਸ ਇਨਵੈਸਟ ਕਰਨਾ ਪੱਕੇ ਤੌਰ ਤੇ, ਐਟ ਰਿਸਕ ਹੋਣਾ ਚਾਹੀਦਾ, ਤੇ ਪੈਸਾ ਜ਼ੀਰੋ ਵੀ ਹੋ ਸਕਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਹੋ ਕਿ ਮੈਂ 1 ਮਿਲੀਅਨ ਦੀ ਜ਼ਮੀਨ ਲੈ ਲਈ, ਉਹਨੂੰ ਉਹ ਕਹਿੰਦੇ ਕਿ ਪੈਸਾ ਐਟ ਰਿਸਕ ਨਹੀਂ ਹੈਗਾ, ਪੈਸਾ ਤੁਹਾਡਾ ਕਮਰਸ਼ੀਅਲ ਸੈਂਸ ਦੇ ਵਿੱਚ ਐਟ ਰਿਸਕ ਹੋਣਾ ਚਾਹੀਦਾ। ਸੋ ਇਹਦੀ ਥੋੜੀ ਜਿਹੀ ਉਹਨਾਂ ਨੇ ਜਿਹੜਾ 2 ਈਅਰ ਫਾਈਲਿੰਗ ਵਿੰਡੋ ਆ, ਉਹਦੀ ਕਲੈਰੀਫਿਕੇਸ਼ਨ ਇਹਨਾਂ ਨੇ ਜਿਹੜੀ ਦਿੱਤੀ ਹੈ।